जिस किस्म ਦੀਆਂ ਡੈਮੋਕ੍ਰੇਸੀ ਦੀਆਂ ਸੰਸਥਾਵਾਂ ਹਨ ਹਰ ਕਿਸਮ ਦੀ ਉਹਦੇ ਵਿੱਚ ਸਮਾਂ ਪਾ ਕੇ ਓਲੀਗਾਰਕਿਕ ਐਲੀਮੈਂਟ ਉਹ ਹਾਵੀ ਹੋ ਜਾਂਦੇ ਹੈ, ਡੈਮੋਕ੍ਰੇਸੀ ਗੌਣ ਹੋ ਜਾਂਦੀ ਹੈ ਕਿਉਂਕਿ ਜਿਹੜੇ ਵੀ ਬੰਦੇ ਤਾਕਤ ਵਿੱਚ ਆ ਜਾਂਦੇ ਹੈ ਟੈਂਡੈਂਸੀ ਇਹੀ ਹੁੰਦੀ ਹੈ ਕਿ ਉਹ ਤਾਕਤ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੇ। ਪੋਲੀਟਿਕਸ ਜਿਹੜੀ ਹੈ ਨਾ ਬਹੁਤ ਸਖਤ ਕਿਸਮ ਦੀ ਰੀਅਲਿਸਟ ਗੇਮ ਹੈ। ਸੱਚ ਇਹੀ ਹੈ ਕਿ ਸਾਡੇ ਵਿੱਚ ਖਾਲਸਾ ਸਪਿਰਿਟ ਕਿ ਉਹ ਸਾਡੇ 'ਚੋਂ ਮਨਫੀ ਹੋ ਗਈ ਅਤੇ ਜਦੋਂ ਮਨਫੀ ਹੋ ਜਾਏਗੀ ਅਤੇ ਅਸੀਂ ਬੌਣੇ ਕਿਸਮ ਦੇ ਵਿਅਕਤੀ ਹੋਵਾਂਗੇ ਅਤੇ ਸਾਡੀ ਸਿਆਸਤ ਵੀ ਬੌਣੀ ਕਿਸਮ ਦੀ ਹੋਏਗੀ। ਉਹ ਰਿਫਲੈਕਟ ਕਰੇਗੀ ਕਿਉਂਕਿ ਜਿਹੋ ਜਿਹਾ ਅਸੀਂ ਸਮਾਜ ਹੈ ਉਹਦੇ ਵਿੱਚੋਂ ਉਹੀ ਉਹ 'ਚੋਂ ਰਿਫਲੈਕਟ ਕਰਦਾ। ਸਿਸਟਮਿਕ ਚੇਂਜ ਦੀ ਸਿਆਸਤ ਕਰਨੀ ਹੈ ਜਾਂ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਜੋ ਗਿਵਨ ਹੈ ਵਿਦਨ ਦੀ ਸਿਸਟਮ ਕਿਹੜੀ ਸਪੇਸ ਸਾਡੇ ਕੋਲ ਅਵੇਲੇਬਲ ਹੈਗੀ ਹੈ ਉਸ ਸਪੇਸ ਦੇ ਵਿੱਚ ਅਸੀਂ ਕਿਸ ਕਿਸਮ ਦੀ ਸਿਆਸਤ ਕਰਨੀ ਹੈ ਇਹ ਨਿਰਣਾ ਕਰਨ ਦੀ ਸਾਨੂੰ ਬਹੁਤ ਲੋੜ ਹੈ। ਪਹਿਲੇ ਹੀ ਪੈਂਤੜਾ ਸਾਡਾ ਇਹ ਹੈ ਕਿ ਵਿਦਨ ਦੀ ਸਿਸਟਮ ਆਰ ਕਨਫਰੰਟਿੰਗ ਦੀ ਸਿਸਟਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਉਂਕਿ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹੈ ਅਤੇ ਉਸੇ ਹੀ ਪਰਸਪੈਕਟਿਵ ਤੋਂ ਦੋ ਤਿੰਨ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ। ਪਹਿਲੀ ਗੱਲ ਤਾਂ ਇਹ ਕਿ ਸਿੱਖ ਧਰਮ ਦੇ ਵਿੱਚ ਜਿੱਥੋਂ ਤੱਕ ਜਮਹੂਰੀਅਤ ਦੀ ਗੱਲ ਹੈ ਉਹਦੇ ਸਾਰੇ ਸਿਧਾਂਤ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲ ਜਾਂਦੇ, ਗੁਰੂ ਨਾਨਕ ਬਾਣੀ 'ਚੋਂ ਹੀ ਮਿਲ ਜਾਂਦੇ। ਇਹਦੇ ਬਾਰੇ ਕੋਈ ਰੌਲਾ ਨਹੀਂ, ਐਟਲੀਸਟ ਮੈਂ ਇਹਦੇ ਬਾਰੇ ਬਹੁਤ ਸਪਸ਼ਟ ਹੈ ਕਿ ਜਮਹੂਰੀਅਤ ਸਾਡਾ ਧਰਮ ਜੋ ਸਾਡਾ ਗੁਰੂ ਨੇ ਸਾਨੂੰ ਦਿੱਤਾ, ਗੁਰੂ ਨਾਨਕ ਸਾਹਿਬ ਨੇ, ਉਹ ਜਮਹੂਰੀਅਤ ਹੀ ਸਿਖਾਉਂਦਾ ਹੈ। ਇਸੇ ਗੱਲ ਦਾ ਅੱਗੇ ਜਾ ਕੇ ਜਿਹੜਾ ਸਿਆਸੀ ਰੂਪ ਦਸਮ ਪਾਤਸ਼ਾਹ ਨੇ ਜਿਹੜਾ ਸਾਨੂੰ ਦਿੱਤਾ ਉਹ ਖਾਲਸਾ ਰੂਪ ਵਿੱਚ, ਉਹ ਪੰਜ ਪ੍ਰਧਾਨੀ ਰੂਪ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਹਮਣੇ ਆਉਂਦਾ ਹੈ ਔਰ ਜਿਸ ਤਰ੍ਹਾਂ ਖਾਲਸਾ ਸਾਰੇ ਵਰਗਾਂ ਦੇ ਵਿੱਚੋਂ ਲੈ ਕੇ ਜਥੇਬੰਦ ਹੋਇਆ ਉਹ ਬਿਲਕੁਲ ਡੈਮੋਕ੍ਰੈਟਿਕ ਸੀਗਾ। ਔਰ ਜਦੋਂ ਗੁਰੂ ਸਾਹਿਬ ਅੰਮ੍ਰਿਤ ਪੰਜ ਸਿੰਘ ਸਾਹਿਬਾਨ ਤੋਂ ਪੰਜ ਪਿਆਰਿਆਂ ਤੋਂ ਛਕ ਲੈਂਦੇ ਹੈ ਅਤੇ ਉਹਦੇ ਵਿੱਚ ਕੋਈ ਜੱਦੀ ਰਾਜੇ ਦਾ ਕਨਸੈਪਟ ਨਹੀਂ ਹੈ। ਗੁਰੂ ਖਾਲਸੇ ਦਾ ਅੰਗ ਬਣ ਜਾਂਦਾ ਹੈ ਅਤੇ ਇਹ ਰਿਪਬਲਿਕਨ ਪ੍ਰਿੰਸੀਪਲ ਹੈ। ਦੋਨੋਂ ਹੀ ਨੁਕਤੇ ਕਿ ਗੁਰੂ ਨਾਨਕ ਤੋਂ ਸਾਨੂੰ ਜਮਹੂਰੀਅਤ ਨਾਲ ਜਿਹੜੇ ਜੁੜੇ ਹੋਏ ਸਾਰੇ ਹੀ ਸਿਧਾਂਤ ਹੈ ਉਹ ਸਾਨੂੰ ਬਾਣੀ 'ਚੋਂ ਪ੍ਰਾਪਤ ਹੋ ਜਾਂਦੇ ਹੈ। ਇਸੇ ਨੂੰ ਅੱਗੇ ਜਾ ਕੇ ਜੋ ਰਿਪਬਲਿਕਨ ਫੋਰਮ ਹੈ ਉਹ ਦਸਮ ਪਾਤਸ਼ਾਹ ਨੇ ਸਾਨੂੰ ਦੇ ਦਿੱਤੀ ਜਦੋਂ ਗੁਰੂ ਖਾਲਸੇ ਤੋਂ ਅੰਮ੍ਰਿਤ ਛਕ ਲੈਂਦਾ ਹੈ, ਉਹਦਾ ਅੰਗ ਬਣ ਜਾਂਦਾ। ਇਹਦੇ ਬਾਰੇ ਕੋਈ ਰੌਲਾ ਨਹੀਂ ਜਿੱਥੋਂ ਤੱਕ ਸਿਧਾਂਤ ਦੀ ਗੱਲ ਹੈ। ਮਸਲਾ ਅਸਲ 'ਚ ਵਿਹਾਰ 'ਚ ਆ ਕੇ ਆ ਜਾਂਦਾ ਹੈ। ਵਿਹਾਰਕ ਰੂਪ 'ਚ ਜਦੋਂ ਇਹਨਾਂ ਸਿਧਾਂਤਾਂ ਨੂੰ ਸਿੱਖ ਸਮਾਜ ਜਿਸ ਢੰਗ ਨਾਲ ਉਹਨਾਂ ਦੀ ਘਾੜਤ ਕਰਦਾ ਹੈ, ਜੋ ਉਸ ਨੂੰ ਰੂਪ ਰੇਖਾ ਪ੍ਰਦਾਨ ਕਰਦਾ ਹੈ, ਉਹਦੇ ਬਾਰੇ ਮੈਂ ਦੋ ਕੁ ਨੁਕਤੇ ਕਹਿਣਾ ਚਾਹੁੰਦਾ। ਤੁਸੀਂ ਦੇਖੋ ਕਿ ਗੁਰੂ ਸਾਹਿਬ ਦੇ ਸਮਕਾਲੀ ਹਨ। ਗੁਰ ਸੋਭਾ ਪੁਸਤਕ ਦਾ ਨਾਂ ਆਪਾਂ ਸਾਰਿਆਂ ਨੇ ਸੁਣਿਆ ਹੋਇਆ। ਕਵੀ ਸੈਨਾਪਤ ਆਪਾਂ ਕਹਿੰਦੇ ਹਾਂ, ਉਹਨਾਂ ਦੇ ਕੋਟ ਦੇ ਵਿੱਚ ਹੀ ਸੀਗੇ ਅਤੇ ਉਹਨਾਂ ਨੇ ਅੰਮ੍ਰਿਤ ਛਕ ਕੇ ਉਹ ਸੈਨਾ ਸਿੰਘ ਉਹਨਾਂ ਨੂੰ ਨਾਂ ਦਿੱਤਾ ਗਿਆ ਸੀ। ਉਹਨਾਂ ਦੀ ਪੁਸਤਕ ਹੈ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹੈ, ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਹੈ, ਜਿਹੜੀਆਂ ਉਹਨਾਂ ਨੇ ਜੰਗ ਯੁੱਧ ਕੀਤੇ ਔਰ ਜਿਸ ਕਿਸਮ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਉਹ ਸਾਰਾ ਉਹਨਾਂ ਨੇ ਗੁਰ ਸੋਭਾ ਵਿੱਚ ਕਲਮਬੱਧ ਕੀਤਾ ਹੋਇਆ।
ਹੁਣ ਮੈਂ ਨੁਕਤਾ ਇਹ ਹੈ ਕਿ ਸਿਧਾਂਤ ਬਾਰੇ ਕੋਈ ਰੌਲਾ ਨਹੀਂ, ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਡੈਮੋਕ੍ਰੇਸੀ ਵੀ ਹੈਗੀ ਹੈ, ਰਿਪਬਲਿਕਨਿਜ਼ਮ ਵੀ ਹੈਗਾ। ਪਰ ਜਦੋਂ ਉਹ ਬਿਆਨ ਕਰ ਰਹੇ ਹੋਏ ਹੈ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ, ਤੇ ਉਹਨਾਂ ਵਾਸਤੇ ਲਫ਼ਜ਼ ਜੋ ਉਹਨਾਂ ਦੇ ਵਰਤਿਆ ਹੋਇਆ ਹੈ ਉਹ ਰਾਜੇ ਦਾ ਵਰਤਿਆ ਹੋਇਆ ਗੁਰਸ਼ੋਭਾ ਦੇ ਵਿੱਚ। ਪਾਤਸ਼ਾਹ ਸ਼ਬਦ ਆਪਾਂ ਸਾਰੇ ਜਾਣਦੇ ਹਾਂ, ਗੁਰੂ ਸਾਹਿਬਾਨ ਵਾਸਤੇ ਅਸੀਂ ਵਰਤਦੇ ਹਾਂ। ਉਦੋਂ ਦਾ ਜੋ ਮਨੁੱਖੀ ਤਜਰਬਾ ਸੀਗਾ ਆਪਣੇ ਸਮਾਜ ਦੇ ਪ੍ਰਬੰਧਨ ਦਾ, ਜੋ ਉਸ ਵੇਲੇ ਦੇ ਇੰਸਟੀਟਿਊਸ਼ਨ ਪ੍ਰਚਲਿਤ ਸੀ, ਉਹਨਾਂ ਹੀ ਟਰਮਜ਼ ਨੂੰ ਵਰਤਿਆ ਗਿਆ ਗੁਰਸ਼ੋਭਾ ਦੇ ਵਿੱਚ, ਗੁਰੂ ਸਾਹਿਬ ਦੇ ਪਰਥਾਏ ਵਰਤਿਆ ਗਿਆ। ਔਰ ਜਿਸ ਕਿਸਮ ਦਾ ਆਦਰਸ਼ ਚਿਤਰਨ ਕੀਤਾ ਗਿਆ ਕਿ ਆਦਰਸ਼ਕ ਪੋਲਿਟੀ ਕੀ ਹੋਏਗਾ, ਸਾਡਾ ਸਿਆਸੀ ਨਿਜ਼ਾਮ ਕਿਸ ਕਿਸਮ ਦਾ ਹੋਏਗਾ, ਉਹਦੇ ਵਿੱਚ ਰਿਪਬਲਿਕਨਿਜ਼ਮ ਨਹੀਂ ਹੈ, ਉਹਦੇ ਵਿੱਚ ਕਿੰਗਸ਼ਿਪ ਦਾ ਜ਼ਿਕਰ। ਇਹ ਹੁਣ ਤੁਸੀਂ ਦੇਖੋ ਕਿ ਗੁਰੂ ਸਾਹਿਬ ਦੇ ਅੰਗ ਸੰਗ ਉਹ ਰਹੇ ਸੀਗਾ ਕਿ ਸਿਆਸਤ ਜਿਹੜੀ ਹੈਗੀ ਹੈ, ਰਾਜ ਪ੍ਰਬੰਧ ਜਿਹੜਾ ਹੈ ਉਹ ਇਸ ਢੰਗ ਦਾ ਹੁੰਦਾ, ਕਿਉਂਕਿ ਇਸ ਤਰ੍ਹਾਂ ਦਾ ਸਾਡੀ ਉਹ ਵਿਰਾਸਤ ਵਿੱਚ ਪਿਆ ਹੋਇਆ ਸੀ, ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦਾ ਸੀ। ਇੱਦਾਂ ਹੀ ਮੈਂ ਦੂਸਰੀ ਪੁਸਤਕ ਦਾ ਜ਼ਿਕਰ ਕਰਦਾ, ਬਿਲਕੁਲ ਮੈਂ ਗੱਲ ਕਹਿ ਰਿਹਾ ਬਿਹਾਰ ਦੇ ਵਿੱਚ ਜਾ ਕੇ ਕਿਵੇਂ ਜਾ ਕੇ ਪ੍ਰੈਜ਼ੈਂਟ ਹੁੰਦੀ, ਉਹ ਹੈਗਾ ਮਹਿਮਾ ਪ੍ਰਕਾਸ਼। ਇਹ ਵੀ ਇਹ ਐਨੋਨੀਮਸ ਜਿਹੜੀ ਰਚਨਾ ਹੈਗੀ ਹੈ, ਇਹ ਉਹਦੇ ਆਥਰ ਦਾ ਨਾਂ ਨਹੀਂ ਹੈ, ਪਰ ਇਹਨੂੰ ਵੀ ਇਸੇ ਪੀਰੀਅਡ ਦੇ ਵਿੱਚ 1740 50 ਇੱਥੇ ਦੀ ਪੀਰੀਅਡ ਦਾ ਇਹ ਲਿਖਤ ਮੰਨੀ ਜਾਂਦੀ ਹੈ, ਮਹਿਮਾ ਪ੍ਰਕਾਸ਼। ਔਰ ਮਹਿਮਾ ਪ੍ਰਕਾਸ਼ ਦੇ ਵਿੱਚ ਕਿ ਸਿੱਖ ਸਮਾਜ ਵਾਸਤੇ ਆਦਰਸ਼ਕ ਨਿਜ਼ਾਮ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਈਡੀਅਲ ਪੋਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਮਹਿਮਾ ਪ੍ਰਕਾਸ਼, ਇਹ ਸਬਜੈਕਟ ਮੈਟਰ ਇਸ ਪੁਸਤਕ ਦਾ ਇਹ ਹੈ। ਔਰ ਉਹਦੇ ਵਿੱਚ ਵੀ ਇਹ ਕਿੰਗਸ਼ਿਪ ਆਲਮੋਸਟ ਜਿਸ ਕਿਸਮ ਦੀ ਸਾਡੇ ਕੋਲ ਮੁਗਲ ਕਿੰਗਸ਼ਿਪ ਸੀਗੀ, ਉਸ ਤਰ੍ਹਾਂ ਦਾ ਜੋ ਨਿਜ਼ਾਮ ਸਾਡੇ ਕੋਲ ਸੀਗਾ, ਆਲਮੋਸਟ ਉਹੋ ਜਿਹਾ ਚਿਤਰਨ ਉਹਦੇ ਵਿੱਚ ਕੀਤਾ ਹੋਇਆ। ਮੈਂ ਇਹ ਪੁਆਇੰਟ ਇਸ ਕਰਕੇ ਰੇਜ਼ ਕਰ ਰਿਹਾ ਹੋਇਆ ਕਿ ਤੁਸੀਂ ਬਹੁਤ ਸਿਆਣੇ ਸੱਜਣ ਬੈਠੇ ਹੋਏ ਹੋ ਕਿ ਜਦੋਂ ਸਿਧਾਂਤ ਨੇ ਵਿਹਾਰ ਦੇ ਵਿੱਚ ਆਉਣਾ ਹੁੰਦਾ ਹੈ, ਉਹ ਜੋ ਵਾਸਤਵਿਕਤਾ ਹੈ, ਜੋ ਉਸ ਸਮੇਂ ਦਾ ਸਮਾਜ ਹੈ, ਜੋ ਉਸ ਸਮੇਂ ਦੇ ਵਿਅਕਤੀ ਹਨ, ਜੋ ਉਸ ਸਮੇਂ ਦਾ ਗਿਵਨ ਪਿਛੋਕੜ ਹੈ, ਉਹਦੇ ਨਾਲ ਡਾਇਲਾਗ ਹੈ, ਉਹਦੇ ਨਾਲ ਇੰਟਰੈਕਸ਼ਨ ਹੈ, ਉਹਦੇ ਵਿੱਚੋਂ ਕੀ ਸੰਭਵ ਹੈ, ਕੀ ਪੋਸੀਬਿਲਿਟੀ ਹੈ, ਕੀ ਸੰਭਾਵਨਾ ਹਨ, ਉਹ ਉਹਦੇ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਇੱਕ ਮਿੰਟ ਐਕਸਕਿਊਜ਼ ਮੀ, ਪਾਣੀ ਹੈ ਤੇ ਮੇਰੇ ਕੋਲ ਆਪਣਾ ਵੀ ਸੀਗਾ, ਭੁੱਲ ਗਿਆ। ਕਾਹਨੂੰ ਵੇਸਟ ਕਰਨਾ ਹੈ ਬਹੁਤ। ਮੈਂ ਇਹ ਨੁਕਤੇ ਇਸ ਕਰਕੇ ਕਹਿ ਰਿਹਾ ਹੋਇਆ ਕਿ ਇਹਨਾਂ ਨੂੰ ਵਿਚਾਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਅਸੀਂ ਆਦਰਸ਼ ਦੀ ਜਦੋਂ ਗੱਲ ਕਰਦੇ ਹਾਂ ਤੇ ਜਿਹੜਾ ਸਮਾਜ ਦਾ ਵਿਹਾਰ ਹੈ, ਜੋ ਵਾਸਤਵਿਕਤਾ ਹੁੰਦੀ ਆ, ਹੁਣ ਸਿਆਸਤ ਬਾਰੇ ਮੈਂ ਫਿਰ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਤੇ ਮੈਂ ਰੈਫਰੈਂਸਿਸ ਵੀ ਉਹਦੀਆਂ ਹੀ ਦੇਣਾ ਚਾਹੁੰਦਾ। 1911 ਦੇ ਵਿੱਚ ਇੱਕ ਜਰਮਨ ਹੋਇਆ, ਮੈਸ਼ਲ ਉਹਦਾ ਨਾਮ ਲਾਸਟ ਹੈ, ਪਹਿਲਾ ਨਾਮ ਮੈਨੂੰ ਇਸ ਵੇਲੇ ਭੁੱਲ ਗਿਆ ਹੋਇਆ। ਉਹਦੀ ਪੁਸਤਕ ਪੋਲੀਟੀਕਲ ਪਾਰਟੀਜ਼ ਬਾਰੇ ਹੈਗੀ, ਅਤੇ ਉਹਨੇ ਹਾਈਪੋਥਸਿਸ ਇਹ ਪੇਸ਼ ਕੀਤਾ ਸੀ, ਆਇਰਨ ਲਾਅ ਆਫ ਓਲੀਗਾਰਕੀ, ਕਿ ਡੈਮੋਕ੍ਰੇਸੀ ਦੇ ਬਾਰੇ ਉਹ ਗੱਲ ਕਰ ਰਿਹਾ। ਉਹਦੇ ਪਿਛੋਕੜ ਵਿੱਚ ਇਹ ਪਈ ਉਹਦੇ ਗੱਲ ਕਿ ਜਿਸ ਕਿਸਮ ਦੀਆਂ ਡੈਮੋਕ੍ਰੇਸੀ ਦੀਆਂ ਸੰਸਥਾਵਾਂ ਹਨ, ਹਰ ਕਿਸਮ ਦੀਆਂ, ਉਹਦੇ ਵਿੱਚ ਸਮਾਂ ਪਾ ਕੇ ਓਲੀਗਾਰਕਿਕ ਐਲੀਮੈਂਟ ਉਹ ਹਾਵੀ ਹੋ ਜਾਂਦੇ ਹੈ, ਡੈਮੋਕ੍ਰੇਸੀ ਗੌਣ ਹੋ ਜਾਂਦੀ ਹੈ, ਕਿਉਂਕਿ ਜਿਹੜੇ ਵੀ ਬੰਦੇ ਤਾਕਤ ਵਿੱਚ ਆ ਜਾਂਦੇ ਹੈ, ਟੈਂਡੈਂਸੀ ਇਹੀ ਹੁੰਦੀ ਹੈ ਕਿ ਉਹ ਤਾਕਤ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੇ। ਦਿਸ ਇਜ਼ ਆਇਰਨ ਲਾਅ ਆਫ ਓਲੀਗਾਰਕੀ। ਔਰ ਕਹਿੰਦੇ ਕਿ ਇਹ ਸਾਰਿਆਂ 'ਤੇ ਲਾਗੂ ਹੁੰਦਾ, ਇਟ ਇਜ਼ ਟੂ ਬੀ ਓਪਰੇਟਿਵ ਐਵਰੀਵੇਅਰ। ਜੇ ਆਪਾਂ ਸਿੱਖ ਕਹਿ ਦਈਏ ਕਿ ਇੱਥੇ ਓਪਰੇਟਿਵ ਨਹੀਂ ਹੋਣਾ,
ਤੇ ਮੇਰਾ ਖਿਆਲ ਹੈ ਕਿ ਸਾਡੀ ਖਾਮਖਿਆਲੀ ਹੋਣੀ। ਇਹਨੂੰ ਐਡਰੈਸ ਕਰਨ ਦੀ ਲੋੜ ਹੈਗੀ ਹੈ ਕਿ ਇਹ ਅਸੀਂ ਜੇ ਹੈਗਾ ਇਹਨੇ ਆਪਰੇਟ ਹੋਣਾ ਹੈ ਤੇ ਇਹ ਤੋਂ ਬਚਣ ਦੇ ਤਰੀਕਾਕਾਰ ਕੀ ਆ ਉਹ ਸੋਚਣ ਦੀ ਲੋੜ ਹੈ ਕਿ ਹਾਊ ਡੂ ਵੀ escape this iron law of oligarchy। ਇਹਨੂੰ ਐਡਰੈਸ ਕਰਨ ਦੀ ਸਾਡੇ ਵਾਸਤੇ ਬਹੁਤ ਲੋੜ ਹੈਗੀ ਹੈ। ਇੱਕ ਛੋਟਾ ਜਿਹਾ ਨੁਕਤਾ ਇੱਕ ਹੋਰ, ਡਾਕਟਰ ਬਲਕਾਰ ਸਿੰਘ ਹੁਣੀ ਜ਼ਿਕਰ ਕਰ ਰਹੇ ਸੀਗੇ, ਪੂਰਨ ਸਿੰਘ ਹੋਣਾ ਦਾ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਲਿਖਤਾਂ ਉਹ ਆਪਾਂ ਸਾਰੇ ਹੀ ਪੜ੍ਹਦੇ ਹਾਂ ਅਤੇ ਉਹਨਾਂ ਨੂੰ ਮੰਨਦੇ ਹਾਂ, ਪਰ ਪੂਰਨ ਸਿੰਘ ਇੱਕ ਰੋਮੈਂਟਿਕ ਕਿਸਮ ਦਾ ਆਦਮੀ ਹੈ। ਰੋਮੈਂਟਿਸਿਜ਼ਮ ਉਹਦੇ ਵਿੱਚ ਭਾਰੂ ਹੈਗਾ, ਰੀਅਲਿਜ਼ਮ ਨਹੀਂ ਹੈ। ਇਹ ਮੰਨ ਲੈਣੀ ਚਾਹੀਦੀ ਹੈ ਗੱਲ ਕਿ ਪੋਲੀਟਿਕਸ ਜਿਹੜੀ ਹੈ ਨਾ ਬਹੁਤ ਸਖਤ ਕਿਸਮ ਦੀ ਰੀਅਲਿਸਟ ਗੇਮ ਹੈ। ਇਹਦੇ ਵਿੱਚ ਵਾਸਤਵਿਕਤਾ ਭਾਰੂ ਹੁੰਦੀ ਹੈ, ਰੋਮੈਂਟਿਸਿਜ਼ਮ ਜਿਹੜਾ ਨਹੀਂ ਭਾਰੂ ਹੁੰਦਾ। ਇਹ ਸਿਰ ਵੱਢਵੀਂ ਗੇਮ ਹੈ, ਇਹ ਤਾਕਤ ਦੀ ਖੇਡ ਹੈ। ਔਰ ਜਦੋਂ ਤਾਕਤ ਦੀ ਖੇਡ ਆਉਂਦੀ ਹੈ ਤੇ ਇਹਦੇ ਵਿੱਚੋਂ ਵਾਸਤਵਿਕਤਾ ਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ, ਉਹਨੂੰ ਐਡਰੈਸ ਕਰਨਾ ਪੈਂਦਾ। ਇਹ ਸਮੱਸਿਆ ਇੱਥੇ ਆ ਕੇ ਆਉਂਦੀ ਹੈ। ਔਰ ਮੈਂ ਤਾਂ ਹੀ ਕਹਿਣਾ ਕਿ ਅਦਰਵਾਈਜ਼ ਪੂਰਨ ਸਿੰਘ ਉਹਨਾਂ ਨੇ ਤਾਂ ਸਪਿਰਿਟ ਬਾਰਨ ਪੀਪਲ 'ਚ ਗੱਲ ਇਹ ਕਹੀ ਸੀ ਕਿ ਜੇ ਖਾਲਸਾ ਸਪਿਰਿਟ ਖਤਮ ਹੋ ਗਈ ਤੇ ਸਮਝ ਲਓ ਸਭ ਕੁਝ ਖਤਮ ਹੋ ਗਿਆ। ਸੱਚ ਇਹੀ ਹੈ ਕਿ ਸਾਡੀ ਵਿੱਚ ਖਾਲਸਾ ਸਪਿਰਿਟ ਜੋ ਸਪਿਰਿਟ ਬਾਰਨ ਪੀਪਲ 'ਚ ਪੂਰਨ ਸਿੰਘ ਨੂੰ ਕਹਿ ਰਹੇ ਹੋਏ ਹੈ ਕਿ ਉਹ ਸਾਡੇ 'ਚੋਂ ਮਨਫੀ ਹੋ ਗਈ। ਅਤੇ ਜਦੋਂ ਮਨਫੀ ਹੋ ਜਾਏਗੀ ਤੇ ਅਸੀਂ ਬੌਣੇ ਕਿਸਮ ਦੇ ਵਿਅਕਤੀ ਹੋਵਾਂਗੇ ਤੇ ਸਾਡੀ ਸਿਆਸਤ ਵੀ ਬੌਣੀ ਕਿਸਮ ਦੀ ਹੋਏਗੀ। ਉਹ ਰਿਫਲੈਕਟ ਕਰੇਗੀ ਕਿਉਂਕਿ ਜਿਹੋ ਜਿਹਾ ਅਸੀਂ ਸਮਾਜ ਹੈ ਉਹਦੇ ਵਿੱਚੋਂ ਉਹੀ ਉਹ 'ਚੋਂ ਰਿਫਲੈਕਟ ਕਰ। ਅਖੀਰਲਾ ਨੁਕਤਾ ਛੋਟਾ ਜਿਹਾ ਕਿ ਅਸੀਂ ਸਾਡੀ ਜੋ ਇਸ ਵੇਲੇ ਸਾਨੂੰ ਦਰਪੇਸ਼ ਸਮੱਸਿਆ ਹੈਗੀ ਹੈ ਉਹ ਇੱਕ ਤਾਂ ਬੜਾ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਾਡੇ ਵਾਸਤੇ ਕੁਝ ਗੱਲਾਂ ਗਿਵਨ ਹੈ ਜਿਹੜੀਆਂ ਤੁਸੀਂ ਚੇਂਜ ਨਹੀਂ ਕਰ ਸਕਦੇ। ਉਹ ਹੈ ਕਿ ਤੁਹਾਡੇ ਕੋਲ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਜਿਹੜਾ ਹੈਗਾ ਜਿਹਦੇ ਵਿੱਚ ਤੁਸੀਂ ਵਿਚਰਨਾ, ਇਹ ਹੈਗਾ ਸਿਸਟਮ। ਇਹ ਜਾਂ ਤਾਂ ਕਰੋ ਵੀ ਅਸੀਂ ਸਿਸਟਮ ਵਿੱਚ ਵਿਚਰਨਾ ਹੈਗਾ। ਦੂਸਰਾ ਹੈਗਾ ਸਿਸਟਮਿਕ ਚੇਂਜ। ਉਹ ਸਿਸਟਮ ਨੂੰ ਚੇਂਜ ਕਰਨ ਦੀ ਪੋਲੀਟਿਕਸ ਉਹ ਡਿਫਰੈਂਟ ਕਿਸਮ ਦੀ ਪੋਲੀਟਿਕਸ ਹੁੰਦੀ ਹੈ। ਇਹ ਫੈਸਲਾ ਤਾਂ ਕਰ ਲਈਏ ਵੀ ਅਸੀਂ ਕਿਸ ਕਿਸਮ ਦੀ ਸਿਆਸਤ ਕਰਨੀ ਹੈ, ਸਿਸਟਮਿਕ ਚੇਂਜ ਦੀ ਸਿਆਸਤ ਕਰਨੀ ਹੈ ਜਾਂ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਜੋ ਗਿਵਨ ਹੈ ਵਿਦਨ ਦੀ ਸਿਸਟਮ ਕਿਹੜੀ ਸਪੇਸ ਸਾਡੇ ਕੋਲ ਅਵੇਲੇਬਲ ਹੈਗੀ ਹੈ ਉਸ ਸਪੇਸ ਦੇ ਵਿੱਚ ਅਸੀਂ ਕਿਸ ਕਿਸਮ ਦੀ ਸਿਆਸਤ ਕਰਨੀ ਹੈ। ਇਹ ਨਿਰਣਾ ਕਰਨ ਦੀ ਸਾਨੂੰ ਬਹੁਤ ਲੋੜ ਹੈ। ਪਹਿਲੇ ਹੀ ਪੈਂਤੜਾ ਸਾਡਾ ਇਹ ਹੈ ਕਿ ਵਿਦਨ ਦੀ ਸਿਸਟਮ ਆਰ ਕਨਫਰੰਟਿੰਗ ਦੀ ਸਿਸਟਮ। ਜੇ ਵਿਦਨ ਦੀ ਸਿਸਟਮ ਹੈਗਾ ਤੇ ਫਿਰ ਉਹਦੇ ਵਿੱਚ ਹੈ ਕਿ ਸਪੇਸ ਕਿਹੜੀ ਗੱਲ ਦੀ ਪਈ ਹੋਈ ਹੈ, ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਸੰਭਵ ਹਨ ਵਿਦਨ ਦੀ ਸਿਸਟਮ, ਉਹਦੀ ਨਿਸ਼ਾਨਦੇਹੀ ਕਰ ਲੈਣੀ ਚਾਹੀਦੀ ਹੈ 1 2 3 4 5 ਔਰ ਉਹਦੇ 'ਤੇ ਐਕਸ਼ਨ ਪਲਾਨ ਬਣਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।